अस्सलाम वालेकुम सैकल जी। उम्मीद करना कि सारे ठीक हो दे। अच्छा जी, स्केदी का दूसरा पार्ट और बाकी दी जेह्ड़े स्टूडेंट ने थ्योरी पास कर ਲਈ है मेरे व्हाट्सएप नंबर ते पीडीएफ सेंड कर दियो ताकि दूसरे दोस्तां नूं भी शेयर होवे। और ਇਹ ਜਿਹੜੀਆਂ ਸਕਿੱਲ ਵਾਲੀਆਂ ਵੀਡੀਓ ਅਪਲੋਡ ਕਰਨਾ ਇਹ ਜ਼ਰੂਰ ਵੇਖਿਆ ਕਰੋ, ਇਹਦੇ ਨਾਲ ਬੜੀ ਹੈਲਪ ਮਿਲਦੀ ਹੈ। ਤੇ ਔਰ ਇਹਨਾਂ ਚੀਜ਼ਾਂ ਵੱਲ ਗੌਰ ਕਰਿਆ ਕਰੋ ਕਿ ਕਿਹੜਾ ਦੁਮਾਂਦਾ ਜਿਹੜਾ ਉਹ ਬਾਰ-ਬਾਰ ਆਉਂਦਾ ਪਿਆ ਜਾਂ ਕਿਹੜੇ ਪੇਜ ਤੋਂ ਬਾਰ-ਬਾਰ ਦੁਮਾਂਦੇ ਆਉਂਦੇ ਨੇ। ਠੀਕ ਹੈ, ਇਹਦੇ ਨਾਲ ਬੜਾ ਆਈਡੀਆ ਹੋ ਜਾਂਦਾ ਹੈ ਬਈ ਐਗਜ਼ਾਮ ਵਿੱਚ ਕਿੱਥੋਂ ਸਵਾਲ ਆਉਂਦੇ ਨੇ ਪਏ। ਅਗਰ ਤੁਹਾਨੂੰ ਆਈਡੀਆ ਹੋ ਜਾਂਦਾ ਹੈ ਤੇ ਉਹ ਜਿਹੜੇ ਪੇਜ ਨੇ ਜਾਂ ਉਹ ਜਿਹੜੇ ਸਵਾਲ ਨੇ ਉਹਨਾਂ ਦੀ ਆਪਣੀ ਤਿਆਰੀ ਚੰਗੀ ਤਰ੍ਹਾਂ ਕਰ ਲੈਣੀ ਹੈ। ਹੁਣ ਇਹ ਜਿਹੜੇ ਆਲਤ ਪੁਲਿਸਿਆ ਵਾਲੇ ਨਿਸ਼ਾਨ ਨੇ ਇਹ ਹੁਣ ਬਾਰ-ਬਾਰ ਆਉਂਦੇ ਨੇ ਪਏ। ਠੀਕ ਹੈ, ਹੋਰ ਵੀ 3-4 ਐਸੇ ਪੇਜ ਨੇ ਜਾਂ ਸਵਾਲ ਨੇ ਜਿਹੜੇ ਬਾਰ-ਬਾਰ ਆਉਂਦੇ ਨੇ ਪਏ। ਇਹਨਾਂ ਚੀਜ਼ਾਂ ਤੋਂ ਆਪਣਾ ਆਈਡੀਆ ਲਾ ਲਿਆ ਕਰੋ। ਠੀਕ ਹੈ, ਤੇ ਬਾਕੀ ਜੀ ਨਵੇਂ ਸਟੂਡੈਂਟ ਵਾਸਤੇ ਬਈ ਇੱਥੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਕੋਰਸ ਜਿਹੜਾ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ ਜਿਹੜਾ ਇੱਥੇ ਮੌਜੂਦ ਹੈ। ਠੀਕ ਹੈ, ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ, ਤੇ ਦੂਸਰੀ ਇੱਕ ਜ਼ਰੂਰੀ ਚੀਜ਼ ਜੀ, ਕੁਝ ਸਟੂਡੈਂਟ ਨੂੰ ਕੁਝ ਵੀਡੀਓ ਜਿਹੜੀਆਂ ਨੇ ਉਹ ਇੰਗਲਿਸ਼ ਵਿੱਚ ਆਉਂਦੀਆਂ ਨੇ, ਉਹ ਓਰੀਜਨਲ ਜਿਹੜੀਆਂ ਨੇ ਇੰਗਲਿਸ਼ ਵਿੱਚ ਨਹੀਂ, ਆਟੋਮੈਟਿਕਲੀ ਲੈਂਗੁਏਜ ਚੇਂਜ ਹੋ ਜਾਂਦੀ ਹੈ। ਤੇ ਤੁਸੀਂ ਕੀ ਕਰਨਾ ਹੈ, ਵੀਡੀਓ ਪਲੇ ਕਰਕੇ ਉੱਤੇ ਜਿਹੜਾ ਸੈਟਿੰਗ ਵਿੱਚ ਜਾਣਾ ਹੈ, ਸੈਟਿੰਗ ਵਿੱਚ ਜਾ ਕੇ ਆਡੀਓ ਟਰੈਕ ਵਾਲਾ ਜਾਂ ਕੁਝ ਹੋਰ ਇਸ ਤਰ੍ਹਾਂ ਦਾ ਆਪਸ਼ਨ ਆਇਆ ਹੋਵੇਗਾ, ਉਹਦੇ ਵਿੱਚੋਂ ਤੁਸੀਂ ਜਿਹੜਾ ਉਹ ਚੇਂਜ ਕਰ ਲੈਣਾ। ਇੰਗਲਿਸ਼ ਹੋਈ ਹੋਵੇ ਦੀ ਤੁਸੀਂ ਉਹਨੂੰ ਓਰੀਜਨਲ ਆਵਾਜ਼ ਦੇ ਵਿੱਚ ਕਰ ਦੇਣਾ। ਠੀਕ ਹੈ, ਤੇ ਚਲੋ ਜੀ ਸਕੇਦਾ ਵੇਖਦੇ ਹਾਂ 16 ਨੰਬਰ ਸਵਾਲ। ਇਹਦਾ ਇਸ਼ਾਰਾ ਵੇ ਇਹਨੂੰ ਕੁਰਸੀ ਜਾਂ ਰਿਵਰਸੀਬਿਲੀ ਵਾਲੇ ਇਸ਼ਾਰੇ ਆਖਦੇ ਨੇ। ਜਿਹੜੇ ਕੁਰਸੀਏ ਦੇ ਉੱਤੇ ਰੋਸੋ ਲਾਈਟ ਕ੍ਰਾਸ ਜਾਵੇ ਉਸ ਕੁਰਸੀਏ ਉੱਤੇ ਅਸੀਂ ਨਹੀਂ ਚੱਲ ਸਕਦੇ, ਵੇਰ ਦੇ ਉੱਤੇ ਚੱਲ ਸਕਨੇ ਆ। ਤੇ ਜਿਹੜੀ ਗੱਡੀ ਉਸ ਕੁਰਸੀਏ ਦੇ ਉੱਤੇ ਵੇ ਜਿੱਥੇ ਇਹ ਜਾਲੋ ਤੀਰ ਦਾ ਨਿਸ਼ਾਨ ਹੈ, ਇਹਦਾ ਇਹ ਮਤਲਬ ਹੈ ਬਈ ਇਹ ਕੁਰਸੀਆ ਛੱਡ ਦਿਓ, ਜਿੱਧਰ ਉਹ ਇਸ਼ਾਰਾ ਕਰ ਰਿਹਾ ਉਸ ਕੁਰਸੀਏ ਵਿੱਚ ਹੋ ਜਾਓ। ਠੀਕ ਹੈ, il semaforo di corsia reversibile in figura ਕਹਿੰਦਾ ਜਿਹੜੇ ਕੁਰਸੀਆ ਰਿਵਰਸੀਬਿਲੀ ਵਾਲੇ ਇਸ਼ਾਰੇ ਨੇ ਤਸਵੀਰ ਦੇ ਵਿੱਚ, indica la corsia ਕਹਿੰਦਾ ਇਹ ਕੁਰਸੀਆ ਦੱਸ ਰਿਹਾ ਹੈ per i veicoli lenti slow ਗੱਡੀਆਂ ਦੇ ਲਈ ਫਾਲਸੋ ਜੀ। ਤੇ veicoli lenti ਦੀ ਨਿਸ਼ਾਨੀ ਹੈ sempre falso ਤੇ vero ਮੇਰੇ ਖਿਆਲ ਨਾਲ ਆਉਂਦਾ ਹੈ veloci ਨਾਲ। ਠੀਕ ਹੈ, ਇਹ ਜਿਹੜਾ ਵੇ ਇਹ ਪੁੱਛ ਲਵੇ ਅੱਜ 18 ਨੰਬਰ। ਅੱਛਾ ਜੀ, ਇਹ ਨਿਸ਼ਾਨ ਜਿਹੜਾ ਹੈ ਇਹ ਵੀ ਕਿਧਰੇ ਨਾ ਕਿਧਰੇ ਐਗਜ਼ਾਮ 'ਚ ਆਉਂਦਾ ਪਿਆ। ਤੇ ਇਸ ਨਿਸ਼ਾਨ ਦਾ ਮਤਲਬ ਕੀ ਹੈ ਕਿ ਤੁਸੀਂ ਲੂਕਾ ਜਾ ਸਕਦੇ ਹੋ, ਲੇਕਿਨ ਉਹ ਗੱਡੀਆਂ ਜਿਨ੍ਹਾਂ ਦਾ ਵਜ਼ਨ 7 ਟਨ ਤੋਂ ਜ਼ਿਆਦਾ ਵੇ ਉਹ ਸਿੱਧੀਆਂ ਡਾਇਰੈਕਟ ਲੂਕਾ ਨਹੀਂ ਜਾ ਸਕਦੀਆਂ। ਇਹਦਾ ਸਾਈਡ ਤੇ ਰਸਤਾ ਦਿੱਤਾ ਇਧਰੋਂ ਦੀ ਜਾ ਸਕਦੀਆਂ ਨੇ। ਠੀਕ ਹੈ, il segnale raffigurato ਇਹਦਾ ਨਿਸ਼ਾਨ ਦਿਖਾਇਆ ਗਿਆ consente agli autocarri ਕਹਿੰਦਾ ਟਰੱਕਾਂ ਨੂੰ ਇਜਾਜ਼ਤ ਦਿੰਦਾ ਹੈ di massa pieno carico inferiore a 7 tonnellate ਉਹ ਗੱਡੀਆਂ ਜਿਨ੍ਹਾਂ ਦਾ ਵਜ਼ਨ 7 ਟਨ ਤੋਂ ਇਨਫੀਰੀਅਰ ਵੇ ਘੱਟ ਹੈ, ਕਹਿੰਦਾ ਉਹਨਾਂ ਨੂੰ ਇਜਾਜ਼ਤ ਦਿੰਦਾ ਦੀ proseguire dritto ਸਿੱਧਿਆਂ ਜਾਣੇ ਦੀ। ਵੇਰੋ ਜੀ ਜਿਨ੍ਹਾਂ ਦਾ 7 ਟਨ ਨੇ ਜਾਂ 7 ਤੋਂ ਘੱਟ ਹੈ ਉਹ ਸਿੱਧਿਆਂ ਜਾ ਸਕਦੀਆਂ ਨੇ। 19 ਨੰਬਰ se il veicolo che precede è un autocarro ਅਗਰ ਕਹਿੰਦਾ ਅੱਗੇ ਚੱਲਣੇ ਵਾਲੀ ਗੱਡੀ ਇੱਕ ਟਰੱਕ ਹੈ, ਮਤਲਬ ਜਿਹੜੀ ਸਾਡੇ ਅੱਗੇ ਗੱਡੀ ਚੱਲ ਰਹੀ ਹੈ ਇੱਕ ਟਰੱਕ ਹੈ, si deve diminuire la distanza di sicurezza ਫਿਰ ਕਹਿੰਦਾ ਹਿਫਾਜ਼ਤੀ ਫਾਸਲਾ ਘੱਟ ਕਰ ਲਓ in quanto i veicoli pesanti ਕਿਉਂਕਿ ਭਾਰੀਆਂ ਗੱਡੀਆਂ ਜਿਹੜੀਆਂ ਨੇ hanno un spazio di frenatura molto più lungo ਕਹਿੰਦੇ ਉਹਨਾਂ ਦੀ spazio di frenatura ਬੜੀ ਲੂੰਗੋ ਹੁੰਦੀ, ਮਤਲਬ ਉਹ ਗੱਡੀਆਂ ਦੂਰ ਜਾ ਕੇ ਰੁਕਦੀਆਂ ਨੇ ਰਿਸਪੈਕਟੋ ਅਲੀ ਆਲਤਰੀ veicoli ਦੂਸਰੀਆਂ ਗੱਡੀਆਂ ਦੇ ਨਾਲੋਂ। ਫਾਲਸੋ ਜੀ ਤੁਸੀਂ ਕਿਸੇ ਵੀ ਸੂਰਤ distanza di sicurezza ਘੱਟ ਨਹੀਂ ਕਰ ਸਕਦੇ। 20 ਨੰਬਰ ਇਹ obbligatorio accertarsi ਕਹਿੰਦਾ ਜ਼ਰੂਰੀ ਹੈ ਯਕੀਨ ਕਰ ਲੈਣਾ ਹੈ, ਪੱਕ ਕਰ ਲੈਣਾ prima di effettuare il sorpasso overtake ਕਰਨੇ ਤੋਂ ਪਹਿਲਾਂ ਕਿ non vi siano segnali che lo vietino ਬਈ ਕੋਈ ਨਿਸ਼ਾਨ ਤੇ ਨਹੀਂ ਜਿਹੜੇ vietino ਕਰਦੇ ਹੋਣ, ਮਤਲਬ ਮਨਾ ਕਰਦੇ ਹੋਣ। ਫੇਰੋ ਇਹਨਾਂ ਚੀਜ਼ਾਂ ਨੂੰ ਵੇਖ ਲੈਣਾ। 21 ਨੰਬਰ ਅੱਛਾ ਜੀ, ਇਹ ਜਿਹੜਾ ਨਿਸ਼ਾਨ ਹੈ ਸਿੰਬਲ ਹੈ ਇਹ ਜਿਹੜੀ ਲਾਈਟ ਹੁੰਦੀ ਹੈ ਨਾ ਅਬਲਿਆਨ ਤੇ ਫੁੱਲ ਲਾਈਟ ਜਿਹੜੀ ਹੁੰਦੀ ਹੈ ਉਹਦਾ ਸਪੀਆ ਵੇ, ਮਤਲਬ ਉਹਦਾ ਨਿਸ਼ਾਨ ਹੈ ਔਰ ਇਹਦਾ ਸਪੀਆ ਹੁੰਦਾ ਹੈ ਬਲੂ ਕਲਰ ਦਾ ਜਦੋਂ ਇਹ ਆਨ ਹੁੰਦੀਆਂ ਨੇ। il simbolo raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਇਹ posto sul comando ਕਹਿੰਦਾ ਇਹ ਨਿਸ਼ਾਨ ਬਟਨ ਦੇ ਉੱਤੇ ਮੌਜੂਦ ਹੈ di accensione dei protettori di profondità ਜਿੱਤੋਂ protettori di profondità ਆਨ ਹੁੰਦੀਆਂ ਨੇ, ਮਤਲਬ ਇਹ ਲਾਈਟਾਂ ਆਨ ਹੁੰਦੀਆਂ ਨੇ। ਵੇਰੋ ਉਸ ਬਟਨ ਤੇ ਵੀ ਇਹ ਨਿਸ਼ਾਨ ਬਣਿਆ ਹੁੰਦਾ ਹੈ। 22 ਨੰਬਰ se un ferito della strada ਕਹਿੰਦਾ ਅਗਰ ਇੱਕ ਸੜਕ ਤੇ ਜ਼ਖਮੀ ਹੈ ਸੀ ustionato ਔਰ ਉਹ ਜਲ ਗਿਆ
Bisogna disinfettare le bruciatura con alcol, ਕਹਿੰਦਾ ਉਹਦਾ ਬਰੂਚਾਤੂਰਾ ਮਤਲਬ ਉਹਦੀ ਆਲਕੋਹਲ ਜਾਂ ਉਹਦਾ ਇਨਫੈਕਸ਼ਨ ਜਿਹੜਾ ਖਤਮ ਕਰੋ ਆਲਕੋਹਲ ਦੇ ਨਾਲ ਫਾਲਸੋ। 23 ਨੰਬਰ nei veicoli a motore a due rotte, ਕਹਿੰਦਾ ਇਹ ਦੋ ਟਾਇਰਾਂ ਵਾਲੀ ਇੰਜਨ ਵਾਲੀਆਂ ਗੱਡੀਆਂ ਨੇ, ਇਹਨਾਂ ਦੇ ਵਿੱਚ interruttore di emergenza ਜਿਹੜਾ ਐਮਰਜੈਂਸੀ ਵਾਲਾ ਬਟਨ ਹੈ ha la funzione ਉਹਦਾ ਫੰਕਸ਼ਨ ਹੈ, ਉਹਦਾ ਕੰਮ ਹੈ di freno di stazionamento, ਕਹਿੰਦਾ ਉਹਦਾ ਹੈਂਡ ਬ੍ਰੇਕ ਵਾਲਾ ਜਿਹੜਾ ਉਹਦਾ ਕੰਮ ਹੈ ਫਾਲਸੋ ਜੀ, ਉਹ ਇੰਜਨ ਬੰਦ ਕਰਨੇ ਵਾਸਤੇ ਬਸ ਹੁੰਦਾ ਹੈ। 24 ਨੰਬਰ ਇਹ ਵੀ ਜੀ ਪਨੇਲੋ ਇੰਪੋਰਟਾਂਤੇ ਵੇ, ਆਸਾਨ ਹੈ ਲੇਕਿਨ ਇੰਪੋਰਟਾਂਤੇ ਵੇ, एग्जाम ਵਿੱਚ ਕਾਫੀ ਦਫਾ ਆਉਂਦੀ ਹੈ। il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ ਇਹ un segnale di precedenza, ਕਹਿੰਦਾ ਨਿਸ਼ਾਨ ਹੈ ਪ੍ਰੈਸੀਡੈਂਸ ਦਾ, ਵੇਰੋ ਜੀ ਇਹ ਪ੍ਰੈਸੀਡੈਂਸ ਵਾਲੇ ਨਿਸ਼ਾਨ ਨੇ। 5 ਨੰਬਰ ਅੱਛਾ ਜੀ ਇਹ ਵੀ ਹੁਣ ਨਿਸ਼ਾਨ ਜਿਹੜਾ ਇਹ ਹੁੰਦਾ ਪਿਆ ਇਸ ਪੇਜ ਤੋਂ, ਮਤਲਬ ਜਿਹੜਾ ਉਹ ਸਵਾਲ ਆ ਰਹੇ ਨੇ। ਨਿਸ਼ਾਨ ਦਾ ਕੀ ਮਤਲਬ ਹੈ ਬਈ ਇੱਥੇ ਤੁਸੀਂ ਆਪਣਾ ਕੈਂਪਿੰਗ ਵਗੈਰਾ ਕਰ ਸਕਦੇ ਹੋ, ਕੈਂਪ ਲਾ ਸਕਦੇ ਹੋ ਤੁਸੀਂ, ਆਊਟੋ ਕਾਰਵਨ ਕੰਮ ਪਰ ਤੁਹਾਡੇ ਕੋਲ ਤੁਸੀਂ ਉਹ ਵੀ ਇੱਥੇ ਪਰਕੇਜੋ ਲਾ ਸਕਦੇ ਹੋ। il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ una zona destinata, ਇਹ ਜ਼ੋਨਾ ਬਣਾਇਆ ਗਿਆ alla sosta di caravan, ਕਾਰਵਾਨ ਦੇ ਸੋਸਤੇ ਦੇ ਲਈ, ed auto caravan ਦੇ, ed al campeggio ਤੇ ਕੈਂਪਿੰਗ ਦੇ ਲਈ, ਵੇਰੋ ਜੀ। 26 ਨੰਬਰ la distanza di sicurezza ਜਿਹੜਾ ਫਾਸਤੀ ਫਾਸਲਾ ਹੈ dipende dalla potenza del veicolo che precede, ਕਹਿੰਦਾ ਜਿਹੜੀ ਅੱਗੇ ਗੱਡੀ ਚੱਲ ਰਹੀ ਹੈ ਨਾ ਉਹਦੇ ਪੋਟੈਂਸਾ ਉਹਦੀ ਪਾਵਰ ਤੇ ਡਿਪੈਂਡ ਕਰਦਾ ਹੈ ਫਾਲਸੋ। 27 ਨੰਬਰ ਦੀ ਤਸਵੀਰ ਵੇਖ ਲਓ, ਸਵਾਲ ਮੈਂ ਪੜ੍ਹ ਦੇਣਾ, ਅੰਦਾਜ਼ਾ ਤੁਸੀਂ ਉਹ ਦਿਲਾ ਲਿਆ। secondo le norme di precedenza ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio in figura ਇਸ ਚੌਕ ਦੇ ਵਿੱਚ ਜਿਹੜਾ ਤਸਵੀਰ ਦੇ ਵਿੱਚ il veicolo H ਗੱਡੀ deve attendere il transito del veicolo F, ਕਹਿੰਦੇ ਇਸ F ਗੱਡੀ ਦੇ ਚੱਲਣੇ ਦਾ ਇੰਤਜ਼ਾਰ ਕਰਨਾ ਹੈ। ਅੱਛਾ ਜੀ ਉਹਨਾਂ ਫਾਲਸੋ ਕੀਤੇ ਹੈ, ਠੀਕ ਹੈ, ਤੁਮਾਂਦਾ ਉਹਨਾਂ ਦਾ ਸਹੀ ਹੈ, ਤਸਵੀਰ ਤੁਸੀਂ ਆਪਣੀ ਖੁਦ ਚੈੱਕ ਕਰ ਲੈਣੀ। 28 ਨੰਬਰ il conducente di un veicolo con rimorchio, ਕਹਿੰਦਾ ਉਸ ਗੱਡੀ ਦਾ ਡਰਾਈਵਰ ਜਿਹੜਾ con rimorchio ਮਤਲਬ ਰਿਮੋਰਕਿਓ ਦੇ ਨਾਲ ਉਹਨੇ ਰਿਮੋਰਕਿਓ ਟੋਚਨ ਕੀਤੇ ਹੈ deve sistemare la merce trasportata in modo, ਕਹਿੰਦਾ ਉਹ ਸਮਾਨ ਨੂੰ ਇਸ ਤਰੀਕੇ ਨਾਲ ਰੱਖੇ ਕਿ durante la marcia ਵਿੱਚ ਚਲਦਿਆਂ ਹੋਇਆਂ non si verificano spostamenti, ਬਈ ਉਹ ਸ਼ਿਫਟ ਨਾ ਹੋਵੇ, rovesciamenti, cadute o sfregamenti, ਬਈ ਗਿਰੇ ਵੀ ਨਾ, ਸਲਿੱਪ ਵੀ ਨਾ ਹੋਵੇ ਔਰ ਉਲਟੇ ਵੀ ਨਾ, ਵੇਰੋ ਜੀ ਇਸ ਤਰ੍ਹਾਂ ਸਮਾਨ ਰੱਖਣਾ ਹੈ। ਅੱਛਾ ਜੀ ਇੱਥੇ ਨਿਸ਼ਾਨੀ ਆਈ ਹੈ ਸਿਸਟਮਾਰੇ, ਇਹ ਪੁੱਛ ਲੈਣਾ ਕਿਉਂਕਿ ਮੈਨੂੰ ਨਹੀਂ ਯਾਦ, ਲੇਕਿਨ ਨਿਸ਼ਾਨੀ ਆਵੇ ਮੇਰੇ ਖਿਆਲ ਸੈਂਪਰੇ ਵੇਰੋ ਤੇ ਇੱਕ ਫਾਲਸੋ ਹੈ, ਲੇਕਿਨ ਕਨਫਰਮ ਕਰ ਲਿਆ ਜਿਹਨੂੰ ਨਾ ਪਤਾ ਹੋਇਆ। 29 ਨੰਬਰ percorrendo un lungo tunnel o traforo, ਕਹਿੰਦਾ ਇੱਕ ਲੰਮੀ ਸੁਰੰਗ ਦੇ ਵਿੱਚ ਚੱਲ ਰਹੇ ਹੋ in caso di formazione di lunghe file di veicoli, ਉਹ ਸੂਰਤ ਜਦੋਂ ਗੱਡੀ ਦੀਆਂ ਲੰਮੀਆਂ ਲਾਈਨਾਂ ਬਣ ਜਾਣ, ਇਹ opportuno, ਕਹਿੰਦਾ ਤੁਹਾਨੂੰ ਚਾਹੀਦਾ ਹੈ aumentare la distanza di sicurezza, ਵੀ ਫਾਸਲਾ ਵਧਾ ਲਵੋ per scongiurare, ਬਚਣੇ ਦੇ ਲਈ in caso di incendio, ਉਹ ਸੂਰਤ ਜਦੋਂ ਅੱਗ ਲੱਗ ਜਾਵੇ il rapido propagarsi delle fiamme, ਕਹਿੰਦਾ ਜਿਹੜੇ ਸ਼ੋਲੇ ਨੇ ਉਹਨਾਂ ਨੂੰ ਜਲਦੀ ਨਾਲ ਵਧਣੇ ਤੋਂ ਬਚਾਣੇ ਦੇ ਲਈ ਕੀ ਕਰੋ ਆਪਣਾ distanza di sicurezza ਜਿਹੜਾ ਇਹ ਵਧਾ ਲਵੋ ਫੇਰੋ। ਅੱਛਾ ਜੀ 3 ਨੰਬਰ l'inquinamento dell'aria, ਜਿਹੜੀ ਹਵਾ ਦੇ ਵਿੱਚ ਪੋਲੂਸ਼ਨ ਆਲੂਦਗੀ ਹੁੰਦੀ ਹੈ prodotto dai veicoli a motore, ਇੰਜਨ ਵਾਲੀਆਂ ਗੱਡੀਆਂ ਬਣਾਉਂਦੀਆਂ ਨੇ può diminuire, ਕਹਿੰਦਾ ਇਹ ਜਿਹੜੀ ਹੈ ਘਟ ਸਕਦੀ ਹੈ se si circola sempre con marce basse, ਜੇ ਤੁਸੀਂ ਹਮੇਸ਼ਾ ਮਾਰਚੇ ਬਾਸੇ ਨਾਲ ਚੱਲਦੇ ਹੋ ਮਤਲਬ ਛੋਟਾ ਗੇਅਰ ਲਾ ਕੇ ਚੱਲਦੇ ਹੋ ਫਾਲਤੂ ਦੀ, ਛੋਟੇ ਗੇਅਰਾਂ ਦੇ ਵਿੱਚ ਮਸਲਨ ਪਹਿਲਾ ਗੇਅਰ ਹੋ ਗਿਆ, ਦੂਸਰਾ ਗੇਅਰ ਹੋ ਗਿਆ, ਛੋਟੇ ਗੇਅਰ, ਛੋਟਾ ਗੇਅਰ ਮਤਲਬ ਇਹ ਨਹੀਂ ਵੀ ਸ਼ਾਇਦ ਛੋਟੇ ਨੇ, ਛੋਟੇ ਗੇਅਰ ਤੋਂ ਮਤਲਬ ਪਹਿਲਾ ਦੂਸਰਾ, ਤੇ ਛੋਟੇ ਗੇਅਰਾਂ 'ਚ ਅਗਰ ਤੁਸੀਂ ਚੱਲਦੇ ਹੋ ਤੇ ਫਿਰ ਗੱਡੀ ਦਾ ਜ਼ੋਰ ਜ਼ਿਆਦਾ ਲੱਗਦਾ ਹੈ ਔਰ ਗੱਡੀ ਤੇਲ ਜ਼ਿਆਦਾ ਖਾਂਦੀ ਹੈ, ਠੀਕ ਹੈ। ਤੇ ਲੋ ਜੀ